ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਚਾਨਣਾ। ਸੋ ਕਰਦੇ ਹਾਂ ਪੂਨੀਆ ਜੀ ਦਾ ਪ੍ਰੋਗਰਾਮ 'ਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਜਿਹੜੀ ਹੈ ਉਹ ਸਾਈਬਰ ਠੱਗੀ ਦੇ ਨਾਲ ਜੁੜੀ ਹੋਈ ਹੈ। ਸਾਬਕਾ ਸੀਜੇਆਈ ਚੀਫ ਜਸਟਿਸ ਆਫ ਇੰਡੀਆ ਚੰਦਰਚੂੜ ਦੇ ਨਾਮ ਤੇ ਇੱਕ ਡਿਜੀਟਲ ਅਰੈਸਟ ਹੁੰਦਾ ਹੈ ਮੁੰਬਈ ਦੇ ਅੰਦਰ ਤੇ ਇੱਕ ਬਜ਼ੁਰਗ ਤੋਂ ਕਰੋੜਾਂ 'ਚ ਠੱਗੀ ਵੱਜ ਗਈ ਹੈ ਜੀ। ਇਹ ਸਾਰਾ ਮਾਜਰਾ ਕੀ ਹੈ, ਸਮਝਾਇਓ ਜ਼ਰਾ। ਦੇਖੋ ਇਹਦੇ 'ਚ ਤਾਂ ਇਹ ਹੈ ਕਿ ਡਿਜੀਟਲ ਜਿਹੜੀ ਠੱਗੀ ਹੈਗੀ ਆ, ਡਿਜੀਟਲ ਅਰੈਸਟ ਕਰਕੇ ਜਿਹੜੀ ਠੱਗੀ ਹੈ, ਇਹ ਇੰਡੀਆ 'ਚ ਖਾਸੀ ਅੱਜ ਦੇ ਟਾਈਮ ਚੱਲ ਰਹੀ ਹੈ। ਚੰਡੀਗੜ੍ਹ ਦੇ ਵਿੱਚ ਵੀ ਆਪਾਂ ਦੱਸਿਆ ਸੀਗਾ, ਕਈ ਕੇਸ ਸੀਗੇ ਕਰੋੜਾਂ ਰੁਪਏ, ਈਵਨ ਪੜ੍ਹੇ ਲਿਖੇ ਬੰਦਿਆਂ ਦੇ। ਇਹ ਜਿਹੜਾ ਮਾਮਲਾ ਗਾ ਇਹ ਬੰਬੇ ਦੇ ਅੰਧੇਰੀ ਵੈਸਟ ਤੋਂ ਹੈਗਾ ਤੇ ਜਿਹੜੀ ਮਹਿਲਾ ਹੈ ਉਹ ਵੀ ਖਾਸੀ ਪੜ੍ਹੀ ਲਿਖੀ ਹੈ, 68 ਸਾਲ ਦੀ ਮਹਿਲਾ ਹੈ ਤੇ ਇਹਦੇ ਨਾਲ ਠੱਗੀ ਹੋਈ ਹੈ। ਵੀਡੀਓ ਕਾਲ ਕਰਕੇ ਜਿਹੜੇ ਠੱਗ ਨੇ ਉਹਨਾਂ ਨੇ ਕਿਹਾ ਕਿ ਅਸੀਂ ਲੋਕਲ ਥਾਣੇ ਤੋਂ ਬੋਲ ਰਹੇ ਹਾਂ ਅਫਸਰ ਹਾਂ ਤੇ ਤੁਹਾਡਾ ਜਿਹੜਾ ਅਕਾਊਂਟ ਹੈ ਉਹ ਮਨੀ ਲਾਂਡਰਿੰਗ ਵਾਸਤੇ ਇਸਤੇਮਾਲ ਹੋ ਰਿਹਾ ਹੈਗਾ। ਉਸ ਤੋਂ ਬਾਅਦ ਉਹਨਾਂ ਨੇ ਮਹਿਲਾ ਤੋਂ 3 ਪੇਜ ਦਾ ਇੱਕ ਲੇਖ ਵੀ ਲਿਖਵਾਇਆ, ਇੱਕ ਡਾਕੂਮੈਂਟ ਸਾਈਨ ਕਰਾਇਆ ਤੇ ਉਸ ਤੋਂ ਬਾਅਦ ਕਹਿੰਦੇ ਕਿ ਸਾਨੂੰ ਯਕੀਨ ਹੋ ਰਿਹਾ ਹੈਗਾ ਕਿ ਹਾਂ ਤੁਸੀਂ ਬੇਗੁਨਾਹ ਹੋ। ਤੇ ਬਾਅਦ 'ਚ ਉਹਨਾਂ ਨੇ ਇੱਕ ਬੰਦੇ ਆਨਲਾਈਨ ਹੀ ਇੱਕ ਬੰਦੇ ਨਾਲ ਮਿਲਾਇਆ ਤੇ ਕਿਹਾ ਕਿ ਇਹ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਡੀ.ਵਾਈ. ਚੰਦਰਚੂੜ ਉਹ ਨੇ ਤੇ ਡੀ.ਵਾਈ. ਚੰਦਰਚੂੜ ਦਾ ਨਾਂ ਲੈ ਕੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਛੇਤੀ ਤੋਂ ਛੇਤੀ ਜ਼ਮਾਨਤ ਮਿਲ ਜਾਵੇ। ਜ਼ਮਾਨਤ ਦੇ ਨਾਂ ਤੇ ਹੀ ਉਹਨਾਂ ਤੋਂ ਤਕਰੀਬਨ ਪੌਣੇ 4 ਕਰੋੜ ਰੁਪਏ ਦੀ ਠੱਗੀ ਹੋਈ ਹੈ। 3 ਕਰੋੜ 71 ਲੱਖ ਰੁਪਏ ਉਹਨਾਂ ਦੇ ਅਕਾਊਂਟ ਤੋਂ ਕੱਢ ਲਏ ਗਏ। ਹਾਲਾਂਕਿ ਇਹਦੇ 'ਚ ਇੱਕ ਜਾਣੇ ਦੀ ਗ੍ਰਿਫਤਾਰੀ ਹੋਈ ਹੈਗੀ ਆ ਤੇ ਉਹ ਜਿਹੜਾ ਬੰਦਾ ਗ੍ਰਿਫਤਾਰ ਕੀਤਾ ਗਿਆ ਉਹ ਗੁਜਰਾਤ ਦੇ ਸੂਰਤ ਤੋਂ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਉਹਦੇ ਜੀ ਖਾਤੇ 'ਚ ਤਕਰੀਬਨ 2 ਕਰੋੜ ਰੁਪਏ ਦੀ ਰਿਕਵਰੀ ਵੀ ਹੋ ਚੁੱਕੀ ਹੈ ਤੇ ਬਾਕੀ ਜੀ ਪੈਸੇ ਉਹਨਾਂ ਨੇ ਇੱਧਰ ਉੱਧਰ ਕਰ ਰੱਖੇ ਨੇ, ਉਹ ਵੀ ਰਿਕਵਰੀ ਦੀ ਤਿਆਰੀ ਚੱਲ ਰਹੀ ਹੈ। ਤੇ ਦੇਖੋ ਗੁਜਰਾਤ ਦੇ ਠੱਗ ਕਿੱਥੇ ਬੰਬੇ ਤੱਕ ਮਾਰ ਕਰ ਰਹੇ ਨੇ। ਜੀ ਖੈਰ, ਤੇ ਸਾਈਬਰ ਜਿਹੜੀ ਠੱਗੀ ਹੈਗੀ ਆ ਜੀ ਉਹ ਆਪਾਂ ਦੇਖ ਹੀ ਰਹੇ ਹਾਂ ਕਿ ਲਗਾਤਾਰ ਪਿਛਲੇ 1 ਸਾਲ 'ਚ ਲਗਾਤਾਰ ਕੇਸ ਵਧ ਰਹੇ ਨੇ। ਹੂੰ ਬਹੁਤ ਆਪਾਂ ਕਹਿ ਲਈਏ ਕਿ ਵੱਡੇ ਸ਼ਹਿਰ, ਜਿਵੇਂ ਮੈਂ ਇਹ ਜਿਹੜੀ ਘਟਨਾਕ੍ਰਮ ਦੱਸ ਰਿਹਾ ਬੰਬੇ ਦੀ ਦੱਸ ਰਿਹਾ ਹਾਂ, ਜੀ ਚੰਡੀਗੜ੍ਹ ਵੀ ਆਪਾਂ ਇਸ ਕਿਸਮ ਦੇ ਕੇਸ ਦੇਖੇ, ਦਿੱਲੀ ਵੀ ਦੇਖ ਚੁੱਕੇ ਹਾਂ। ਜਿਹੜੇ ਮਹਾਨਗਰ ਨੇ ਜਿੱਥੇ ਕਰੋੜਾਂ ਰੁਪਈਆ ਲੋਕਾਂ ਕੋਲ ਹੁੰਦਾ ਗਾ, ਉਹਨਾਂ ਨੂੰ ਇਹ ਬਿਲਕੁਲ। ਸ਼ਿਕਾਰ ਬਣਾ ਰਹੇ ਨੇ। ਉਹ ਅਲੀਟ ਵੀ ਨੇ, ਪੜ੍ਹੇ ਲਿਖੇ ਵੀ ਨੇ, ਸਾਰਾ ਕੁਛ ਹੈਗਾ, ਫਿਰ ਵੀ ਉਹਨਾਂ ਨੂੰ ਉਹ ਇਹਨਾਂ ਦੇ ਚੱਕਰਾਂ 'ਚ ਫਸ ਰਹੇ ਨੇ ਤੇ 2 ਹੂੰ ਮਹੀਨਿਆਂ ਤੱਕ ਔਰਤ ਨੂੰ ਬਹੁਤ ਧੋਖੇ 'ਚ ਰੱਖਿਆ ਗਿਆ ਤੇ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਤੇ ਦੇਖਦੇ ਹਾਂ ਇਹਦੇ 'ਚ ਕੀ ਬਣਦਾ ਗਾ। ਪਰ ਕਾਫੀ ਮਤਲਬ ਨੁਕਸਾਨ ਉਸ ਮਹਿਲਾ ਦਾ ਹੋਇਆ ਗਾ। ਜੀ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ 31 ਦਸੰਬਰ ਦੀ ਰਾਤ ਦਾ ਜਿਹੜਾ ਜਸ਼ਨ ਹੈ ਉਹ ਭਾਰਤ 'ਚ ਫਿੱਕਾ ਪੈ ਸਕਦਾ ਹੈ ਕਿਉਂਕਿ 10 ਮਿੰਟ 'ਚ ਜਿਹੜੀ ਡਿਲੀਵਰੀ ਹੁੰਦੀ ਹੈ, ਵੱਖ-ਵੱਖ ਵਰਕਰ ਵੱਖ-ਵੱਖ ਐਪਸ ਦੇ ਲਈ ਕੰਮ ਕਰਦੇ ਨੇ, ਭੱਜ ਦੌੜ ਲੱਗੀ ਰਹਿੰਦੀ ਹੈ। ਖਾਸ ਤੌਰ ਤੇ ਇੱਦਾਂ ਦੇ ਸੈਲੀਬ੍ਰੇਸ਼ਨ ਵਾਲੀਆਂ ਜਿਹੜੀਆਂ ਸ਼ਾਮਾਂ ਹੁੰਦੀਆਂ ਨੇ ਉਦੋਂ ਤਾਂ ਇਹਨਾਂ ਦੀ ਵਰਕਿੰਗ ਜਿਹੜੀ ਸਪੀਡ ਹੈ ਉਹ ਕਾਫੀ ਤੇਜ਼ ਹੋਈ ਹੁੰਦੀ ਹੈ। ਗਿਗ ਵਰਕਰਸ ਇਹ ਸਾਰੇ ਚੱਲੇ ਨੇ ਭਾਈ 31 ਦਸੰਬਰ ਦੀ ਰਾਤ ਨੂੰ ਹੜਤਾਲ ਤੇ। ਅਜਿਹਾ ਕਿਉਂ ਕਰ ਰਹੇ ਨੇ? ਇਹ ਤਾਂ ਬਹੁਤ ਮਹੱਤਵਪੂਰਨ ਦਿਨ ਹੁੰਦਾ ਹੈ ਇਹ ਵਾਲਾ। ਦੇਖੋ ਗਿਗ ਵਰਕਰਸ ਨਾਲ ਧੱਕਾ ਤਾਂ ਹੋ ਰਿਹਾ ਹੈਗਾ। ਉਹ ਆਪਾਂ ਨੂੰ ਪਤਾ ਹੈ ਕਿ ਜਿਹੜੇ ਉਹਨਾਂ ਤੋਂ ਲਗਾਤਾਰ ਇਸ ਕਿਸਮ ਦੀ ਡਿਮਾਂਡ ਹੈ ਕਿ 10 ਮਿੰਟ ਦੇ ਅੰਦਰ ਤੁਸੀਂ ਡਿਲੀਵਰੀ ਕਰਨੀ ਹੈਗੀ ਆ। ਤੇ ਉਹਦੇ 'ਚ ਉਹ ਜਿਹੜੇ ਗਿਗ ਵਰਕਰਸ ਹੈਗੇ ਆ ਉਹਨਾਂ ਦੇ ਐਕਸੀਡੈਂਟ ਵੀ ਹੁੰਦੇ ਨੇ ਤੇ 10 ਮਿੰਟਾਂ ਦਾ ਜਿਹੜਾ ਰੂਲ ਹੈ ਉਹਦੇ ਕਰਕੇ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਖਾਸਾ ਸ਼ੋਸ਼ਣ ਵੀ ਹੁੰਦਾ ਗਾ। ਇਹਨੂੰ ਲੈ ਕੇ ਹੀ ਆਪਾਂ ਕਹਿ ਲਈਏ ਕਿ ਉਹਨਾਂ ਨੂੰ ਦਿੱਕਤ ਆ ਰਹੀ ਹੈ। ਜਿਹੜੇ ਜ਼ੋਮੈਟੋ, ਸਵਿਗੀ ਤੇ ਹੋਰ ਇਹ ਬਲਿੰਕਿਟ, ਇਸ ਕਿਸਮ ਦੇ ਪਲੇਟਫਾਰਮ, ਜ਼ੈਪਟੋ ਵਗੈਰਾ, ਇਹ 10-10 ਮਿੰਟ ਦੀ ਡਿਲੀਵਰੀ ਦੇ ਨਾਂ ਤੇ ਇਹਨਾਂ ਦਾ ਸ਼ੋਸ਼ਣ ਕਰਦੇ ਨੇ। ਉੱਦਾਂ ਤਾਂ ਜਦੋਂ ਮਾਰਕੀਟਿੰਗ ਕਰਨੀ ਹੁੰਦੀ ਹੈ ਕਹਿੰਦੇ ਆ ਕਿ ਇਹ ਸਾਡੇ ਵਰਕਰ ਨਹੀਂ, ਇਹ ਪਾਰਟਨਰ ਹੈਗੇ ਆ। ਹਾਂ, ਪਰ ਮੈਂ ਦੇਖ ਰਿਹਾ ਸੀਗਾ ਕਿ ਜਿਹੜੇ ਗਿਗ ਵਰਕਰ ਜਿਨ੍ਹਾਂ ਨੇ ਹੜਤਾਲ ਦੀ ਘੋਸ਼ਣਾ ਕੀਤੀ 31 ਦਸੰਬਰ ਨੂੰ, ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਕੋਈ ਪਾਰਟਨਰ ਨਹੀਂ ਹੈਗੇ ਇਹਨਾਂ ਦੇ ਡਿਜੀਟਲ ਗੁਲਾਮ ਆ। ਜੇ ਅਸੀਂ ਜੀ ਮੰਨ ਲਓ ਕਿ ਇਹ ਜੇ 100 ਰੁਪਇਆ ਵੀ ਕਮਾਉਂਦੇ ਨੇ, ਜਿਹੜੇ ਡਿਜੀਟਲ ਜਿਹੜੀਆਂ ਕੰਪਨੀਆਂ ਨੇ, ਉਹ ਸਿਰਫ ਇਹਨਾਂ ਨੂੰ 2 ਰੁਪਏ ਦਿੰਦੇ ਨੇ। 5-7 ਰੁਪਏ ਮਿਲ ਜਾਣਾ ਤਾਂ ਇਹਨਾਂ ਨੂੰ ਬਹੁਤ ਵੱਡੀ ਗੱਲ ਲੱਗਦੀ ਹੈਗੀ ਆ। ਤੇ ਦੂਜਾ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਜੇ
ਅਸੀਂ ਲੇਟ ਹੋ ਜਾਂਦੇ ਹਾਂ ਤੇ ਸਾਡਾ ਉਹ ਪੈਸੇ ਵੀ ਕੱਟ ਲੈਂਦੇ ਨੇ। ਜਿਹੜੀ 10 ਜੀ, ਮਿੰਟ ਦੀ ਜਿਹੜੀ ਦੌੜ ਹੈ ਸਾਡੇ ਵਾਸਤੇ ਖਾਸੀ ਜਾਨਲੇਵਾ ਸਾਬਤ ਹੋ ਰਹੀ ਹੈ। ਤੇ ਇਹਦੇ 'ਚ ਸ਼ੁਰੂਆਤ 'ਚ ਤਾਂ ਪਤਾ ਨਹੀਂ ਲੱਗਦਾ, ਬਾਅਦ 'ਚ ਸੇਫਟੀ ਕੰਸਰਨ ਵੀ ਨੇ ਤੇ ਬੇਰੁਜ਼ਗਾਰੀ ਦੇ ਚੱਕਰ 'ਚ ਬਥੇਰੇ ਮੁੰਡੇ ਇਹਦੇ 'ਚ ਪੈ ਤਾਂ ਜਾਂਦੇ ਨੇ ਇਸ ਕੰਮ 'ਚ, ਪਰ ਉਹਨਾਂ ਨੂੰ ਉਹਨਾਂ ਦੇ ਆਪਾਂ ਕਹਿ ਲਈਏ ਕਿ ਖਾਸਾ ਉਹਨਾਂ ਨਾਲ ਧੱਕਾ ਹੁੰਦਾ ਗਾ। ਅਮਿਤਾਭ ਬੱਚਨ ਦੀ ਜਿਹੜੀ ਕੁੱਲੀ ਫਿਲਮ ਸੀ, ਉਹ ਵੀ ਮਜ਼ਦੂਰਾਂ ਤੇ ਸੀਗੀ। ਉਹਨੂੰ ਮਤਲਬ ਉਸੇ ਕਿਸਮ ਦਾ ਕਹਿ ਸਕਦੇ ਹੋ ਗਿਗ ਵਰਕਰਸ ਨਾਲ ਹੋ ਰਿਹਾ ਹੈਗਾ। ਦੁਨੀਆ ਭਰ ਦੇ ਜਿਹੜੇ ਆਰਡਰ ਵਿਚਾਰੇ ਆਪਣੀ ਮੋਟਰਸਾਈਕਲਾਂ ਤੇ ਇੱਧਰ-ਉੱਧਰ ਚੱਕੀ ਫਿਰਦੇ ਨੇ ਤੇ ਉਹਨਾਂ ਦੀ ਸਿਕਿਉਰਿਟੀ, ਸੇਫਟੀ ਵਾਸਤੇ ਕਿਸੇ ਦਾ ਕੰਸਰਨ ਨਹੀਂ ਹੈ ਤੇ ਪੈਸਾ ਉਹਨਾਂ ਨੂੰ 2-4 ਰੁਪਈਆ ਹੀ ਪ੍ਰਤੀ ਆਰਡਰ ਮਿਲਦਾ ਹੈਗਾ ਤੇ ਖਾਸਾ ਆਪਾਂ ਕਹਿ ਲਈਏ ਕਿ ਮੁਨਾਫ਼ਾ ਜਿਹੜਾ ਹੈਗਾ ਬਹੁਤ ਘੱਟ ਹੁੰਦਾ ਹੈਗਾ। 2-4 ਰੁਪਏ ਮੁਨਾਫ਼ਾ ਕੋਈ ਕੁਛ ਹੁੰਦਾ ਨਹੀਂ। ਮਤਲਬ ਉਹਨਾਂ ਨੂੰ ਜੀ। ਜੇ ਦਿਨ ਭਰ ਦੀ ਦਿਹਾੜੀ ਕੱਢਣੀ ਹੁੰਦੀ ਹੈ ਤਾਂ ਤਕਰੀਬਨ 100 ਗੇੜਾ ਉਹਨਾਂ ਨੂੰ ਵੱਜ ਜਾਂਦਾ ਹੈਗਾ, ਤਾਂ ਜਾ ਕੇ ਉਹਨਾਂ ਨੂੰ 300, 400, 500 ਰੁਪਈਆ ਬਚਦਾ ਹੈਗਾ। ਤਾਂ ਤੁਸੀਂ ਆਪ ਹਿਸਾਬ ਲਾਓ ਕਿ ਉਹਨਾਂ ਦਾ ਕਿੰਨਾ ਜ਼ਿਆਦਾ ਸ਼ੋਸ਼ਣ ਹੋ ਰਿਹਾ ਹੈਗਾ। ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ ਅਮਰੀਕੀ ਥਿੰਕ ਟੈਂਕ ਦਾ ਇੱਕ ਦਾਅਵਾ ਹੈ ਵੀ ਭਾਈ 2026 ਚ ਭਾਰਤ ਤੇ ਪਾਕਿਸਤਾਨ ਦਾ ਯੁੱਧ ਸੰਭਵ ਹੈ। ਵੈਸੇ ਤਾਂ ਇਧਰੋਂ ਭਾਰਤ ਵਾਲਿਆਂ ਨੇ ਵੀ ਇੱਕ ਤਰੀਕੇ ਦਾ ਹੋਲਡ ਤੇ ਹੀ ਰੱਖਿਆ ਹੋਇਆ ਹੈ ਆਪਰੇਸ਼ਨ ਸਿੰਦੂਰ ਨੂੰ। ਦੇਖੋ ਜਿਹੜਾ ਅਮਰੀਕਾ ਦਾ ਇੱਕ ਵੱਡਾ ਥਿੰਕ ਟੈਂਕ ਹੈ, ਕਾਉਂਸਲ ਫॉर ਫੋਰਨ ਰਿਲੇਸ਼ਨਸ, CFR ਉਹਨੂੰ ਕਿਹਾ ਜਾਂਦਾ ਹੈਗਾ। CFR ਨੇ ਇਹ ਦਾਅਵਾ ਕੀਤਾ ਹੈ ਕਿ 2026 ਚ ਦੋਵੇਂ ਮੁਲਕਾਂ ਦੇ ਵਿਚਕਾਰ ਦਾ ਭਾਰਤ ਯੁੱਧ ਛਿੜ ਸਕਦਾ ਹੈਗਾ। CFR ਦੀ ਰਿਪੋਰਟ ਹੈਗੀ ਆ ਕਨਫਲਿਕਟ ਟੂ ਵਾਚ ਇਨ 2026। ਤਾਂ ਮਤਲਬ ਉਹਨਾਂ ਨੇ ਪਹਿਲਾਂ ਹੀ ਇਹ ਚੇਤਾਵਨੀ ਦਿੱਤੀ ਕਿ 2026 ਚ ਕਿਹੜੇ-ਕਿਹੜੇ ਕਨਫਲਿਕਟ ਹੋ ਸਕਦੇ ਨੇ। ਉਹਨਾਂ ਚੋਂ ਇੱਕ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸੰਘਰਸ਼ ਦਾ ਵੀ ਹੈਗਾ। ਉਹਨਾਂ ਨੇ ਜਿਹੜੀ ਇੰਟੈਲੀਜੈਂਸ ਰਿਪੋਰਟਾਂ ਨੇ ਉਹਨਾਂ ਦੇ ਹਵਾਲਿਆਂ ਨਾਲ ਇਹ ਦੱਸਿਆਗਾ ਕਿ ਤਕਰੀਬਨ ਜੰਮੂ ਕਸ਼ਮੀਰ ਦੇ ਅੰਦਰ ਹੀ 30 ਏਦਾਂ ਦੀਆਂ ਥਾਵਾਂ ਨੇ ਜਿੱਥੇ ਮਤਲਬ ਆਪਾਂ ਕਹਿ ਲਈਏ ਕਿ ਇਸ ਕਿਸਮ ਦੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਤੇ ਉਹਨਾਂ ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਦੋਵੇਂ ਮੁਲਕਾਂ ਨੇ ਹਥਿਆਰਾਂ ਦੀ ਜਿਹੜੀ ਖਰੀਦ ਹੈ ਉਹ ਵਧਾਈ ਹੈਗੀ ਆ ਤੇ ਤੀਜੀ ਗੱਲ ਉਹਨਾਂ ਨੇ ਕਹੀ ਕਿ ਕੋਈ ਵੀ ਆਪਾਂ ਪੀਸ ਵਾਸਤੇ ਦੋਵੇਂ ਮੁਲਕਾਂ ਨੇ ਕੋਈ ਅੱਗੇ ਕੰਮ ਨਹੀਂ ਕੀਤਾ ਹੈਗਾ। ਦੋਵੇਂ ਮੁਲਕ ਇੱਕ ਦੂਜੇ ਦੇ ਖਿਲਾਫ ਹੀ ਬਿਆਨਬਾਜ਼ੀ ਕਰ ਰਹੇ ਨੇ। ਮਤਲਬ ਕਈ ਸਾਰੀਆਂ ਚੀਜ਼ਾਂ ਨੇ ਇਹਦੇ 'ਚ ਈਵਨ ਇਸ ਤੋਂ CFR ਨੇ ਇਹ ਵੀ ਦਾਅਵਾ ਕੀਤਾ ਕਿ ਜਿਹੜਾ ਅਮਰੀਕੀ ਨੀਤੀ ਨਿਰਧਾਰਕ ਨੇ ਉਹ ਵੀ ਲਗਾਤਾਰ ਇਸ ਚੀਜ਼ ਤੇ ਨਜ਼ਰ ਰੱਖੇ ਹੋਏ ਨੇ ਤੇ ਉਹਨਾਂ ਨੇ ਵੀ ਮਤਲਬ ਕਈ ਕਨਫਲਿਕਟਿੰਗ ਜਿਹੜੀ ਜ਼ੋਨਸ ਨੇ ਉਹਨਾਂ ਬਾਰੇ ਇਸ਼ਾਰਾ ਕੀਤਾ ਹੈਗਾ। ਤਾਂ ਜੀ, ਮਤਲਬ ਦੁਨੀਆ ਭਰ ਚ ਕਈ ਯੁੱਧ ਛਿੜੇ ਹੋਏ ਨੇ। ਰੂਸ ਯੂਕਰੇਨ ਵਾਲਾ ਜਾਰੀ ਹੈ। ਗਜ਼ਾ ਵੈਸਟ ਬੈਂਕ ਚ ਜੋ ਕੁਝ ਹੋ ਰਿਹਾ ਉਹ ਆਪਾਂ ਨੂੰ ਪਤਾ ਹੀ ਹੈ। ਚੀਨ ਤਾਈਵਾਨ ਦੇ ਵਿੱਚ ਵੀ ਤਣਾਅ ਚੱਲ ਰਿਹਾ ਹੈਗਾ। ਈਰਾਨ ਇਜ਼ਰਾਈਲ ਦਾ ਟਕਰਾਓ ਵੀ ਆਪਾਂ ਨੂੰ ਉਹਦੇ ਬਾਰੇ ਵੀ ਆਪਾਂ ਨੂੰ ਪਤਾ ਹੀ ਹੈ ਸਾਰਾ। ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਜਿਹੜਾ ਇਸ ਸਾਲ ਹੋਇਆ ਸੀਗਾ ਜਿਹਦੇ ਤੇ ਖਾਨੇਮਈ ਦੀ ਵੀ ਡੈਥ ਆਪਾਂ ਨੂੰ ਪਤਾ ਹੀ ਹੈ। ਤੇ ਹੁਣ ਜੇ ਇਹ ਆਲਾ ਸਾਊਥ ਏਸ਼ੀਆ ਦੇ ਵਿੱਚ ਭਾਰਤ ਪਾਕਿਸਤਾਨ ਦਾ ਵੀ ਜੇ 2026 ਚ ਫਰੰਟ ਖੁੱਲਦਾਗਾ ਫਿਰ ਮਤਲਬ ਦੁਨੀਆ ਭਰ ਚ 7-8 ਥਾਂ ਏਦਾਂ ਦੀਆਂ ਹੋ ਜਾਣਗੇ ਜਿੱਥੇ ਕਨਫਲਿਕਟ ਮਤਲਬ ਸ਼ਾਰਪ ਹੁੰਦੇ ਦਿਖਾਈ ਦੇ ਰਹੇ ਨੇ। ਤਾਂ ਮਤਲਬ ਕਾਫੀ ਦੁਨੀਆ ਵਾਸਤੇ ਜਾਂ ਫਿਰ ਸ਼ਾਂਤੀ ਚਾਹਣ ਵਾਲਿਆਂ ਵਾਸਤੇ ਖਾਸਾ ਮਤਲਬ ਖਤਰਨਾਕ ਇਹ ਹੋ ਸਕਦਾ ਹੈ। ਇਸ ਰਿਪੋਰਟ 'ਚ ਕਈ ਸਾਰੀਆਂ ਚੀਜ਼ਾਂ ਤੇ ਬਹੁਤ ਆਪਾਂ ਕਹਿ ਲਈਏ ਕਿ ਕੰਕਰੀਟ ਸਾਰੇ ਕੀਤੇ ਗਏ ਹੈਗੇ ਆ। ਜੀ। ਇਸ ਤੋਂ ਅੱਗੇ ਜੇਕਰ ਚਲੀਏ ਤਾਂ ਉਧਰ ਸਲਮਾਨ ਖਾਨ ਦੀ ਇੱਕ ਫਿਲਮ ਆ ਰਹੀ ਹੈ ਬੈਟਲ ਆਫ ਗਲਵਾਨ। ਇਸ ਤੇ ਚੀਨ ਚ ਨਾਰਾਜ਼ਗੀ ਹੈ। ਚੀਨ ਇਸ ਤੇ ਕਿਉਂ ਨਾਰਾਜ਼ਗੀ ਜਤਾ ਰਿਹਾ ਹੈ? ਭਾਰਤ ਦੀ ਫਿਲਮ ਭਾਰਤ ਚ ਰਿਲੀਜ਼ ਹੋਊ, ਭਾਰਤ ਕਮਾਈ ਕਰੂ, ਭਾਰਤ ਦੇ ਲੋਕ ਕਮਾਈ ਕਰਨਗੇ। ਕੀ ਇਸ ਚ ਉਹ ਗੱਲ ਨਹੀਂ ਦਿਖਾਈ ਗਈ ਜਿਹੜੀ ਚੀਨ ਵਾਲੇ ਪਾਸਿਓਂ ਸੱਚੀ ਹੈ? ਦੇਖੋ ਇੱਕ ਆਪਣੀ ਕਈ ਵਾਰ ਗੱਲ ਹੁੰਦੀ ਹੈ ਇਹਦੇ ਤੇ ਕਿ ਇਸ ਕਿਸਮ ਦੀਆਂ ਜਿਹੜੀਆਂ ਅੱਜ ਕੱਲ ਫਿਲਮਾਂ ਬਣ ਰਹੀਆਂ ਨੇ ਜਿਹੜੇ ਕਿ ਕਿਤੇ ਨਾ ਕਿਤੇ ਇੰਡੀਆ ਦੀ ਮਿਲਟਰੀ ਵਿਕਟਰੀਜ਼ ਨੂੰ ਬਹੁਤ ਗਲੋਰੀਫਾਈ ਕਰਕੇ ਦਿਖਾ ਰਹੀਆਂ ਨੇ। ਉਸ ਕਲੱਬ 'ਚ ਆਪਾਂ ਨੂੰ ਪਤਾ ਕਿ ਪਿਛਲੇ ਦਿਨੀ ਹੀ ਆਪਾਂ ਇੱਕ ਫਿਲਮ ਦੇਖੀ ਦੁਰੰਦਰ ਬਾਰੇ ਮੈਂ ਗੱਲ ਕਰ ਚੁੱਕਿਆ ਹਾਂ ਕਿ ਮੈਂ ਅਜੀਤ ਡੋਵਾਲ ਨੂੰ ਬਹੁਤ ਵੱਡਾ ਕਿਰਦਾਰ ਬਣਾ ਕੇ ਦਿਖਾਇਆ ਗਿਆ ਹੈਗਾ ਤੇ ਜੀ, ਦਿਖਾਇਆ ਗਿਆ ਕਿ ਕਿਵੇਂ ਇੰਡੀਆ ਦੇ ਜਿਹੜੇ ਏਜੰਟ ਸੀਗੇ ਉਹ ਪਾਕਿਸਤਾਨ ਜਾ ਕੇ ਉਹਨਾਂ ਨੇ ਕਰਾਚੀ ਦੇ ਵਿੱਚ ਪੂਰੀ ਤਬਾਹੀ ਮਚਾਈ ਹੈ। ਲਾਰੀ ਇੱਕ ਇਲਾਕਾ ਹੈਗਾ ਤੇ ਲਿਆਰੀ ਦੇ ਵਿੱਚ ਉਹਨਾਂ ਨੇ ਕਿਵੇਂ ਦਖਲਅੰਦਾਜ਼ੀ ਕੀਤੀ ਤੇ ਲੋਕਲ ਪੋਲੀਟੀਸ਼ੀਅਨ ਬਥੇਰਾ ਕੁਛ ਉਹਦੇ 'ਚ ਮਸਾਲਾ ਡਰਾਮਾ ਦਿਖਾਇਆ ਗਿਆ ਹੈਗਾ। ਆਪਾਂ ਨੂੰ ਪਤਾ ਹੂੰ, ਕਿ ਉਹਦੇ 'ਚ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਉਹ ਮਤਲਬ ਦੁਨੀਆ ਨੂੰ ਪਤਾ ਹੀ ਹੈ। ਤੇ ਦੁਰੰਦਰ ਜੀ, ਫਿਲਮ ਨੂੰ ਮਤਲਬ ਸਾਰੇ ਲਗਭਗ ਜਿੰਨੇ ਵੀ ਆਪਾਂ ਕਹਿ ਲਈਏ ਕਿ ਸਮਝਦਾਰ ਲੋਕ ਨੇ ਉਹਨਾਂ ਨੇ ਇਹ ਕਿਹਾ ਕਿ ਅਜੀਤ ਡੋਵਾਲ ਦਾ ਸਸਤਾ PR ਹੈ। ਜੀ,
ਤੇ ਸੇਮ ਵਿਦ ਗਲਵਾਨ, ਮੈਂ ਦੇਖ ਰਿਹਾ ਸੀਗਾ ਕਿ ਚੀਨ ਦਾ ਜਿਹੜਾ ਇੱਕ ਸਰਕਾਰੀ ਮੀਡੀਆ ਗਲੋਬਲ ਟਾਈਮਸ, ਉਹਨਾਂ ਨੇ ਇੱਕ ਆਰਟੀਕਲ ਛਾਪਿਆਗਾ, ਉਹਦੇ ਚ ਕਿਹਾ ਬੈਟਲ ਆਫ ਗਲਵਾਨ ਫਿਲਮ ਤੇ ਜਿਹੜਾ ਵਿਵਾਦ ਚੱਲ ਰਿਹਾ ਹੈਗਾ, ਉਹਦੇ ਚ ਫਿਲਮ ਜਿੰਨੀ ਵੀ ਨਾਟਕੀਆ ਹੋਵੇ, ਮਤਲਬ ਜਿੰਨਾ ਵੀ ਉਹਦੇ ਚ ਡਰਾਮਾ ਹੋਵੇ, ਪਰ ਉਹ ਮੁਲਕ ਦੀ ਜਿਹੜੀ ਸੀਮਾ ਹੈ, ਜਿਹੜੀ ਸਰਹੱਦ ਹੈ, ਉਹਦੇ ਤੇ ਕੋਈ ਕਿਸੇ ਕਿਸਮ ਦਾ ਅਸਰ ਨਹੀਂ ਪਾ ਸਕਦੀ। ਯਾਨੀ ਗਲਵਾਨ ਜੀ, ਨੂੰ ਲੈ ਕੇ ਕੱਲ ਹੀ ਆਪਾਂ ਗੱਲ ਕਰ ਰਹੇ ਸੀਗੇ ਕਿ ਮੋਦੀ ਹੋਰੀ ਗਲਵਾਨ ਤੇ ਚੁੱਪ ਰਹਿੰਦੇ ਨੇ, ਈਵਨ ਸੋਨਮ ਬਿਲਕੁਲ। ਵਾਂਗਚੁਕ ਨੇ ਵੀ ਗਲਵਾਨ ਦੀ ਗੱਲ ਕਈ ਵਾਰ ਚੁੱਕੀ ਸੀਗੀ। ਖੈਰ, ਤਾਂ ਮਤਲਬ ਇਹ ਹੈ ਕਿ ਚਾਈਨਾ ਵਾਲੇ ਤਾਂ ਹੱਸ ਹੀ ਰਹੇ ਨੇ ਇਸ ਫਿਲਮ ਨੂੰ ਲੈ ਕੇ। ਖਾਸੀ ਡਰਾਮੈਟਿਕ ਟ੍ਰੇਲਰ ਉਹਦਾ ਹੈਗਾ, ਤੇ ਉਹਦੇ ਚ ਮਤਲਬ ਠੀਕ ਹੈ, ਇੰਡੀਆ ਕੋਸ਼ਿਸ਼ ਕਰ ਰਿਹਾ ਹੈਗਾ ਕਿ ਘੱਟੋ ਘੱਟ ਫਿਲਮਾਂ ਚ ਤਾਂ ਇਹ ਦਿਖਾਇਆ ਜਾਵੇ ਕਿ ਉਹ ਮਤਲਬ ਉਹਨਾਂ ਨੇ ਸਾਰੇ ਸਾਊਥ ਏਸ਼ੀਆ ਚ ਕਬਜ਼ਾ ਕੀਤਾ ਹੋਇਆਗਾ, ਜਾਂ ਫਿਰ ਦੁਨੀਆ ਭਰ ਚ ਉਹ ਵਿਸ਼ਵ ਗੁਰੂ ਬਣ ਗਏ ਹੈਗੇ। ਇਸ ਕਿਸਮ ਦੀ ਫਿਲਮਾਂ ਚ ਤਾਂ ਲਈ ਜਾ ਸਕਦੀ ਹੈ, ਪਰ ਉਹ ਕਾਫੀ ਡਰਾਮੈਟਿਕ ਹੈ। ਤੁਸੀਂ ਆਪਣੇ ਜਿਹੜੇ ਪੜੋਸੀ ਹੈਗੇ ਆ, ਉਹਨਾਂ ਨਾਲ ਤੁਸੀਂ ਰਿਸ਼ਤੇ ਸੁਧਾਰ ਕੇ, ਵਪਾਰਿਕ ਰਸਤੇ ਕਾਇਮ ਕਰਕੇ, ਤੇ ਸਰਹੱਦਾਂ ਤੇ ਜਿਹੜੇ ਵਿਵਾਦ ਹੈਗੇ ਉਹਨਾਂ ਨੂੰ ਸੁਲਝਾ ਕੇ ਅੱਗੇ ਵਧ ਸਕਦੇ ਹੋ। ਉਹਨਾਂ ਨੂੰ ਨੀਵਾਂ ਦਿਖਾ ਕੇ, ਉਹਨਾਂ ਤੇ ਹਵਾਬਾਜੀ ਕਰਕੇ ਫਿਲਮਾਂ ਰਾਹੀਂ, ਉਹਦੇ ਨਾਲ ਕੀ ਹੋਣਾਗਾ? ਉਹਦੇ ਨਾਲ ਮਤਲਬ ਜੇ ਆਪਾਂ ਮਾਸ ਕਮਿਊਨੀਕੇਸ਼ਨ ਦੀ ਪੋਲੀਟੀਕਲ ਇਕੋਨਮੀ ਥਿਊਰੀ ਦੇਖੀਏ, ਜਿਹਨੂੰ ਆਪਾਂ ਨੋਮ ਚੋਮਸਕੀ ਨੇ 1980s ਚ ਲਿਖਿਆ ਸੀਗਾ, ਮੈਨੂਫੈਕਚਰਿੰਗ ਕੰਸੈਂਟ, ਉਹਦੇ ਹਿਸਾਬ ਨਾਲ ਤਾਂ ਤੁਸੀਂ ਆਪਣੇ ਮੁਲਕ ਦੇ ਲੋਕਾਂ ਦੇ ਫੇਕ ਕੰਸੈਂਟ ਨੂੰ ਮੈਨੂਫੈਕਚਰ ਕਰ ਰਹੇ ਹੋ। ਜੇ ਉਹ ਤੋਂ ਜੀ। ਪਹਿਲਾਂ ਵੀ ਜੇ ਗੱਲ ਕਰ ਲਈਏ, ਤਾਂ ਛੱਡੋ ਕੰਸੈਂਟ ਮੈਨੂਫੈਕਚਰਿੰਗ ਦੀ, ਇਹ ਤਾਂ ਹੂੰ, ਕਈ ਵਾਰ ਤਾਂ ਐ ਜਾਪਦਾਗਾ ਕਿ ਜਿਹੜਾ 1930s ਦੇ ਵਿੱਚ ਜਿਹੜੀ ਹਾਈਪਰ ਨੀਡਲ ਥਿਊਰੀ ਸੀਗੀ, ਮੈਜਿਕ ਬੁਲਟ ਥਿਊਰੀ ਜਿਹਨੂੰ ਕਿਹਾ ਗਿਆ, ਕਿ ਸਿੱਧਾ ਹੀ ਜਿਹੜਾ ਪ੍ਰੋਪੇਗੈਂਡਾ ਹੈਗਾ ਤੁਸੀਂ ਆਪਣੇ ਦਰਸ਼ਕਾਂ ਦੇ ਦਿਮਾਗਾਂ ਚ ਭਰ ਦਿਓ, ਉਹ ਵੀ ਕਈ ਵਾਰ ਜੀ, ਜਾਪਦਾਗਾ ਕਿ ਸਿੱਧਾ। ਇਹ ਤਾਂ ਮਤਲਬ ਮੈਨੂਫੈਕਚਰਿੰਗ ਕੰਸੈਪਟ ਤਾਂ ਸ਼ਾਇਦ ਥੋੜਾ ਕੰਪਲੈਕਸ ਹੋ ਜੂ। ਇਹ ਤਾਂ ਸਿੱਧਾ ਜਿਹੜੀ ਪਹਿਲੀ ਮੀਡੀਆ ਦੀ ਮਾਸ ਮੀਡੀਆ ਦੀ ਥਿਊਰੀ ਸੀਗੀ, ਮੈਜਿਕ ਬੁਲਟ ਥਿਊਰੀ, ਉਹਦੇ ਤੇ ਹੀ ਲੱਗੇ ਹੋਏ ਨੇ। ਤੇ ਖੈਰ, ਮਤਲਬ ਇਹ ਪ੍ਰੋਪੇਗੈਂਡਾ ਦੇਖੋ ਕਿੱਥੋਂ ਤੱਕ ਲੈ ਕੇ ਜਾਣਗੇ। ਮੈਨੂੰ ਤਾਂ ਇਹਦੇ ਚ ਇਹ ਲੱਗਦਾਗਾ ਕਿ ਕੋਈ ਜ਼ਿਆਦਾ ਦਮ ਹੈ ਨਹੀਂ। ਇਹਨਾਂ ਫਿਲਮਾਂ ਨਾਲ ਤੁਸੀਂ ਐਂਟਰਟੇਨ ਤਾਂ ਕਰ ਸਕਦੇ ਹੋ ਆਪਣੇ ਨਾਗਰਿਕਾਂ ਨੂੰ, ਪਰ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਜੀਓ ਪੋਲਿਟਿਕਸ ਤੁਹਾਡੀ ਹੈਗੀ ਆ, ਮਲਟੀਪੋਲਰ ਵਰਲਡ ਚ ਲੋਕ ਅੱਡ ਅੱਡ ਕਿਸਮ ਦੇ ਅਲਾਈਅੰਸ ਬਣਾ ਰਹੇ ਨੇ, ਠੀਕ ਹੈ, ਅੱਡ ਅੱਡ ਕਿਸਮ ਦੀਆਂ ਗੱਲਾਂ ਹੋ ਰਹੀਆਂ ਨੇ। ਮਤਲਬ ਇੱਕ ਵਾਰ ਤਾਂ ਮੋਦੀ ਹੋਰੀ ਗਲੋਬਲ ਸਾਊਥ ਦੇ ਲੀਡਰ ਹੋਣ ਦੇ ਉਹ ਫੀਲਿੰਗ ਵੀ ਲੈ ਰਹੇ ਸੀਗੇ, ਅਗਲਿਆਂ ਨੇ ਉਹ ਵੀ ਦਿਖਾਤਾ ਕਿ ਤੁਸੀਂ ਕਿੱਡੇ ਇੱਕ ਗਲੋਬਲ ਸਾਊਥ ਦੇ ਲੀਡਰ ਹੈਗੇ ਹੋ। ਤਾਂ ਬਿਲਕੁਲ। ਮਤਲਬ ਜੀਓ ਪੋਲਿਟਿਕਲੀ ਤੁਸੀਂ ਖਾਸੇ ਪਿਛੜ ਰਹੇ ਹੋ। ਫਿਲਮਾਂ 'ਚ ਤੁਸੀਂ ਆਪਣੇ ਆਪ ਨੂੰ ਘੈਂਟ ਹੀਰੋ ਦਿਖਾ ਕੇ ਲਗਾਤਾਰ ਹੀ ਪੇਸ਼ ਕਰੀ ਜਾ ਰਹੇ ਹੋ। ਇਹ ਤਾਂ ਜਿਹੜਾ ਠੀਕ ਹੈ, ਡਰਾਮੈਟਿਕ ਹੋਣਾ ਠੀਕ ਹੈ, ਪਰ ਇਹਦਾ ਮਤਲਬ ਰਿਐਲਿਟੀ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਕਿਸਮ ਦੀਆਂ ਚੀਜ਼ਾਂ ਦਾ। ਬਿਲਕੁਲ। ਉਹ ਇੱਧਰ ਜੋ ਮਰਜ਼ੀ ਹੁੰਦਾ ਰਹੇ, ਪਰ ਇੱਧਰ ਜਦੋਂ ਅਮਿਤ ਸ਼ਾਹ ਹੋਣਾ ਦੇ ਬਿਆਨ ਸੁਣਦੇ ਆ ਤਾਂ ਲੱਗਦਾ ਹੈ ਕਿ ਅਸਲ 'ਚ ਦੇਸ਼ ਦੇ ਰਾਖੇ ਤਾਂ ਇਹ ਸਾਡੇ ਹੋਮ ਮਿਨਿਸਟਰ ਸਾਹਿਬ ਹੀ ਨੇ। ਜਦੋਂ ਉਹ ਘੁਸਪੈਠੀਏ ਸ਼ਬਦ ਵਰਤਦੇ ਨੇ, ਜਦੋਂ ਕਹਿੰਦੇ ਨੇ ਵੀ ਇੱਥੇ ਕੋਈ ਘੁਸਪੈਠੀਆ ਨਹੀਂ ਰਹੂਗਾ, ਅਸੀਂ ਸਾਰੇ ਕੱਢ ਦੇਣੇ ਨੇ। ਹੁਣ ਤਾਂ ਅਗਲੇ ਕਹਿੰਦੇ ਵੀ ਮਮਤਾ ਜਿਹੜੀ ਹੈ ਉਹ ਘੁਸਪੈਠੀਆਂ ਨੂੰ ਰੋਕ ਹੀ ਨਹੀਂ ਸਕਦੀ, ਤੇ ਮਮਤਾ ਨੇ ਵੀ ਮੋੜ ਕੇ ਜਵਾਬ ਦਿੱਤਾ। ਫਿਰ ਕੀ ਹੈ ਜੀ ਸਾਰਾ ਮਾਜਰਾ? ਦੇਖੋ, ਅਮਿਤ ਸ਼ਾਹ ਲਗਾਤਾਰ ਆਪਾਂ ਨੂੰ ਪਤਾ ਹੈ ਕਿ ਪੱਛਮੀ ਬੰਗਾਲ 'ਚ, ਅਸਮ 'ਚ ਕੈਂਪ ਕਰਨਗੇ, ਤੇ ਠੀਕ ਹੈ, ਅਸਮ ਉਹਨਾਂ ਕੋਲ ਪਹਿਲਾਂ ਹੀ ਹੈ, ਤੇ ਉਹਨਾਂ ਨੂੰ ਲੱਗ ਰਿਹਾ ਹੈਗਾ ਕਿ ਅਸੀਂ ਰਿਪੀਟ ਕਰਾਣਾਗਾ, ਠੀਕ ਹੈ। ਬੰਗਾਲ ਨੂੰ ਲੈ ਕੇ ਪਿਛਲੀ ਵਾਰ 2021 ਦਾ ਜਦੋਂ ਚੋਣ ਸੀਗਾ, ਵਿਧਾਨ ਸਭਾ ਚੋਣ ਸੀਗਾ, ਉਦੋਂ ਅਮਿਤ ਸ਼ਾਹ ਨੇ ਵੱਡੇ ਦਾਅਵੇ ਕੀਤੇ ਸੀਗੇ, ਉੱਥੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਸੀਗੀ, ਤੇ ਉਹ ਪਰਸਨਲੀ ਲੈ ਗਏ ਸੀ। ਤੇ ਇਸ ਵਾਰ ਵੀ ਉਹ ਪਰਸਨਲ ਇੰਟਰਸਟ ਲੈ ਕੇ ਬੰਗਾਲ ਨੂੰ ਅੱਗੇ ਮੂਵ ਕਰ ਰਹੇ ਨੇ। ਉਹਨਾਂ ਨੂੰ ਲੱਗ ਰਿਹਾ ਹੈਗਾ ਕਿ ਜੇ ਮਮਤਾ ਇਸ ਵਾਰ ਮੈਂ ਨਹੀਂ ਹਰਾਈ ਤਾਂ ਫਿਰ ਮੇਰੀ ਤਾਂ ਜ਼ਿਆਦਾ ਥੂ-ਥੂ ਹੋ ਜੂਗੀ, ਤਾਂ ਉਸੇ ਕਰਕੇ ਉਹ ਲਗਾਤਾਰ ਕੈਂਪ ਕਰ ਰਹੇ ਨੇ ਉੱਥੇ। ਘੁਸਪੈਠੀਆਂ ਦਾ, ਬੰਗਲਾਦੇਸ਼ੀ ਘੁਸਪੈਠੀਆਂ ਦਾ ਲਗਾਤਾਰ ਮੁੱਦਾ ਚੁੱਕ ਰਹੇ ਨੇ। ਮਤਲਬ ਇਹਦੇ ਬਾਰੇ ਆਪਾਂ 2-3 ਦਿਨਾਂ ਤੋਂ ਗੱਲ ਕਰ ਹੀ ਰਹੇ ਹਾਂ ਕਿ ਜਦੋਂ ਮਤਲਬ ਨਰਿੰਦਰ ਮੋਦੀ ਹੋਰੀ ਦਿੱਲੀ ਹੁੰਦੇ ਨੇ, ਉਦੋਂ ਅਜਮੇਰ ਸ਼ਰੀਫ ਦਰਗਾਹ ਵਾਸਤੇ ਚੱਦਰ ਵੀ ਭੇਜਦੇ ਨੇ, ਕ੍ਰਿਸਮਸ ਸੈਲੀਬ੍ਰੇਸ਼ਨ ਵਾਸਤੇ ਸ਼ਾਮਲ ਵੀ ਹੁੰਦੇ ਨੇ, ਚਰਚ 'ਚ ਵੀ ਜਾਂਦੇ ਨੇ। ਪਰ ਜਦੋਂ ਬੰਗਾਲ ਜਾਂਦੇ ਨੇ, ਉਦੋਂ ਜਾ ਕੇ ਉੱਥੇ ਜਿਹੜੀ ਮਾਈਨੋਰਿਟੀਜ਼ ਹੈਗੀਆਂ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ। ਤੇ ਇਹ ਅਮਿਤ ਸ਼ਾਹ ਉਹਨਾਂ ਦਾ ਵੀ ਹੈਗਾ। ਹਾਲਾਂਕਿ ਆਪਾਂ ਉਹ ਪ੍ਰੋਫੈਸਰ ਪੂਰਨੰਦ ਵਾਲਾ ਜਿਹੜਾ ਉਹਨਾਂ ਦੀ ਜਿਹੜੀ ਗੱਲ ਹੈ ਕਿ ਜਿੱਥੇ ਚੋਣ ਨਹੀਂ ਹੁੰਦੇ ਉੱਥੇ ਇਹ ਸਭ ਤੋਂ ਵੱਡੇ ਸੈਕੂਲਰ ਹੁੰਦੇ ਨੇ, ਜਿੱਥੇ ਚੋਣ ਹੁੰਦੇ ਨੇ ਉੱਥੇ ਇਹਨਾਂ ਦੇ ਵਰਕਰਸ ਦੀ ਤੇ ਇਹਨਾਂ ਦੀ ਲੈਂਗੁਏਜ 'ਚ ਕੋਈ ਫਰਕ ਨਹੀਂ ਰਹਿੰਦਾ। ਜਿਵੇਂ ਇਹਨਾਂ ਦੇ ਵਰਕਰਸ ਲਗਾਤਾਰ ਕਮਿਊਨਲਾਈਜੇਸ਼ਨ ਕਰਦੇ ਨੇ, ਫਿਰਕਾ ਪ੍ਰਸਤੀ ਪਸਾਰਦੇ ਨੇ, ਉਵੇਂ ਹੀ ਇਹ ਚੋਣਾਂ 'ਚ ਉਹਨਾਂ ਆਪਣੇ ਵਰਕਰਸ ਦੀ ਜ਼ੁਬਾਨ 'ਚ ਹੀ ਲੱਗ ਜਾਂਦੇ ਨੇ ਫਿਰਕਾ ਪ੍ਰਸਤੀ ਪ੍ਰਸਾਰਨ ਤੇ ਹਿੰਦੂਆਂ ਦੀ ਵੋਟਾਂ ਨੂੰ ਇਕੱਠੇ ਕਰਨ। ਉੱਥੇ ਹੂੰ, ਜਾ ਕੇ ਇਹ ਹੀ ਕੁਛ ਅਮਿਤ ਸ਼ਾਹ ਕਰ ਰਹੇ ਨੇ, ਕਹਿ ਰਹੇ ਕਿ ਜਿਹੜੀ ਮਮਤਾ ਬੈਨਰਜੀ ਹੈ ਉਹ ਬਾਰਡਰ ਤੇ ਜਿਹੜੀ ਘੁਸਪੈਠ ਹੋ ਰਹੀ ਹੈ ਉਹਨੂੰ ਨਹੀਂ ਰੋਕ ਸਕਦੀ ਬੰਗਾਲ ਦੇ ਬਾਰਡਰ 'ਚ। ਉਹਦੇ ਵਾਸਤੇ ਅਸੀਂ ਹੀ ਸਾਨੂੰ ਵੀ ਕੁਛ ਨਾ ਕੁਛ ਕਰਨਾ ਪਊਗਾ। ਇਹਦੇ 'ਚ ਫਿਰ ਮਮਤਾ ਬੈਨਰਜੀ ਨੇ ਵੀ ਕਹਿਤਾ ਕਿ ਜਿਹੜੀ ਜੰਮੂ ਕਸ਼ਮੀਰ 'ਚ ਹੋਈ ਸੀਗੀ ਪਹਿਲਗਾਮ 'ਚ ਜਿਹੜਾ ਹਮਲਾ ਸੀਗਾ, ਇਹਦਾ ਮਤਲਬ ਤਾਂ ਤੁਸੀਂ ਕਰਾਇਆ ਸੀਗਾ, ਤੁਹਾਡੇ ਤੋਂ ਤਾਂ ਘੁਸਪੈਠ ਰੁਕੀ ਨਹੀਂ।
ਇੱਥੇ ਆ ਕੇ ਬਿਲਕੁਲ। ਤੁਸੀਂ ਜੀ ਨੇ ਇੱਕ ਨਵਾਂ ਨਾਂ ਦਿੱਤਾ ਅਮਿਤ ਸ਼ਾਹ ਨੂੰ, ਸ਼ਕੁਨੀ ਦਾ ਚੇਲਾ। ਜਿਹੜਾ ਮਾਮਾ ਸ਼ਕੁਨੀ ਸੀ, ਉਹਦਾ ਚੇਲਾ ਉਹਨੂੰ ਦੱਸਿਆ ਜਾ ਰਿਹਾ ਅਮਿਤ ਸ਼ਾਹ ਨੂੰ, ਉੱਥੇ ਕਿਹਾ ਜਾਂਦਾ ਗਾ। ਤੇ ਤੁਸੀਂ ਪਿਛਲੀ ਵਾਰ ਦਾ ਚੋਣ ਯਾਦ ਹੋਊਗਾ, ਉਦੋਂ ਖੇਲਾ ਹੋਬੇ, ਤੇ ਉਹ ਖੇਲਾ ਪਤਾ ਨਹੀਂ ਇਸ ਵਾਰ ਕਿਹਦੇ ਨਾਲ ਹੋਊਗਾ, ਪਰ ਲੱਗ ਰਿਹਾ ਹੈਗਾ ਕਿ ਅਮਿਤ ਸ਼ਾਹ ਖਾਸਾ ਸੀਰੀਅਸ ਲੈ ਰਹੇ ਨੇ ਪੱਛਮੀ ਬੰਗਾਲ ਦੇ ਚੋਣ ਨੂੰ, ਵੈਸਟ ਬੰਗਾਲ ਦੇ ਚੋਣ। ਬਿਲਕੁਲ, ਬਿਲਕੁਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉੱਧਰ ਇੰਦੌਰ ਦੇ ਵਿੱਚ ਦੂਸ਼ਿਤ ਪਾਣੀ ਦੇ ਨਾਲ 3 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ 35 ਇਸ ਸਮੇਂ ਭਰਤੀ ਨੇ। ਇਹ ਵੈਸੇ ਤਾਂ ਇਹ ਫਿਊਚਰ ਦੀ ਤਸਵੀਰ ਹੈ, ਫਿਊਚਰ ਕਾਹਦਾ, ਹੁਣ ਤਾਂ ਇਹ ਕਹਿ ਲਈਏ ਵੀ ਕਰੰਟ ਸਿਚੁਏਸ਼ਨ ਹੀ ਇਹੋ ਜਿਹੀ ਬਣ ਗਈ ਹੈ। ਕੀ ਕਹਿੰਦੇ ਹੋ ਇਸ ਤੇ? ਹੌਲੀ-ਹੌਲੀ ਪੂਰੇ ਦੇਸ਼ ਦੀ ਤਸਵੀਰ ਹੀ ਇਹ ਹੋਊਗੀ ਲੱਗਦਾ ਹੈ, ਜਿਸ ਤਰੀਕੇ ਦੇ ਨਾਲ ਹੁਣ ਤਾਂ ਪੰਜਾਬ 'ਚ ਵੀ ਯੂਰੇਨੀਅਮ ਵੱਡੇ ਪੱਧਰ ਤੇ ਮਿਲ ਰਿਹਾ ਹੈ। ਦੇਖੋ, ਇਹ ਜਿਹੜਾ ਮਾਮਲਾ ਹੈ ਮੱਧ ਪ੍ਰਦੇਸ਼ ਦਾ ਹੈਗਾ। ਮੱਧ ਹੂੰ, ਪ੍ਰਦੇਸ਼ ਖਾਸਾ ਆਪਾਂ ਨੂੰ ਪਤਾ ਹੈ ਕਿ ਭੁੱਖਮਰੀ ਦੀਆਂ ਮੌਤਾਂ ਨਾਲ, ਜਾਂ ਫਿਰ ਪਿੱਛੇ ਜੇ ਆਪਾਂ ਗੱਲ ਕੀਤੀ ਸੀ ਕਿ ਕਿਵੇਂ ਇੱਕ ਜ਼ਿਲ੍ਹੇ ਦੇ ਅੰਦਰ ਕਿੰਨੇ ਜ਼ਿਆਦਾ ਬੱਚਿਆਂ ਦੀ ਡੈਥ ਹੋਈ ਜੀ, ਕਫ ਸਿਰਫ ਕਰਕੇ, ਛਿੰਦਵਾੜਾ ਦਾ ਜੀ, ਜਿਹੜਾ ਜੀ, ਇਲਾਕਾ ਸੀਗਾ। ਤੇ ਇੱਕ ਵਾਰ ਆਪਾਂ ਗੱਲ ਕੀਤੀ ਸੀਗੀ ਕਿ ਕਿਵੇਂ ਜਿਹੜੇ ਇਨਫੈਂਟ ਮੋਰਟੈਲਿਟੀ ਰੇਟ ਹੈ, ਮਤਲਬ ਜਿਹੜੇ ਜੀ, ਨਵਜਾਤ ਨਵੇਂ ਜਨਮੇ ਜਿਹੜੇ ਬੱਚੇ ਨੇ, ਉਹਨਾਂ ਦੀ ਡੈਥਸ ਦਾ ਕਿੱਡਾ ਵੱਡਾ ਨੰਬਰ ਸਾਹਮਣੇ ਆਇਆ ਸੀ, ਖਾਸ ਕਰ ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਰੀਜਨ 'ਚ। ਜੀ, ਜੀ, ਸੇਮ ਵਿਦ ਇੰਦੌਰ ਲਗਾਤਾਰ ਆਪਾਂ ਪਤਾ ਹੈ ਕਿ ਵਿਵਾਦਾਂ 'ਚ ਰਹਿੰਦਾ ਗਾ ਸ਼ਹਿਰ। ਉੱਥੇ ਦੂਸ਼ਿਤ ਪਾਣੀ ਕਰਕੇ, ਖਰਾਬ ਪਾਣੀ ਕਰਕੇ 3 ਜਣਿਆਂ ਦੀ ਡੈਥ ਹੋਈ ਹੈ, 35 ਜਣੇ ਭਰਤੀ ਨੇ। ਜਿਹੜੀ ਦੱਸਿਆ ਜਾ ਰਿਹਾ ਹੈਗਾ ਕਿ ਪਾਈਪਲਾਈਨ ਹੈ, ਉਹਦੇ 'ਚ ਲੀਕੇਜਾਂ ਸੀਗੀਆਂ, ਤੇ ਜਿਹੜੇ ਗਰੀਬ ਸੀਗੇ ਉਹ ਰਗੜੇ ਗਏ ਹੈਗੇ ਆ। ਗਰੀਬ ਜੀ, ਵਿਚਾਰੇ, ਇਹ ਜਿਹੜਾ ਆਪਾਂ ਨੂੰ ਪਤਾ ਕੀ ਹੈ, ਅਮੀਰ ਤਾਂ ਬਿਸਲਰੀ ਪੀਂਦਾ ਗਾ, ਬਿਸਲਰੀ ਤੋਂ ਪਾਣੀ ਬਿਲਕੁਲ। ਪੀਂਦਾ ਗਾ। ਇਹ ਜਿਹੜੇ ਗਰੀਬ ਵਿਚਾਰੇ ਜਿਹੜੇ ਟੂਟੀਆਂ ਤੋਂ ਡਾਇਰੈਕਟ ਪਾਣੀ ਪੀਂਦੇ ਨੇ, ਉਦਾਂ ਮਿਡਲ ਕਲਾਸ ਦੇ ਘਰਾਂ 'ਚ ਆਰਓ ਲੱਗੇ ਹੋਏ ਨੇ, ਆਰਓ ਸਿਸਟਮ, ਉਹ ਵੀ ਮਾੜਾ ਮੋਟਾ ਪਾਣੀ ਨੂੰ ਸਾਫ਼ ਕਰ ਦਿੰਦੇ ਨੇ। ਫਸਦਾ ਤਾਂ ਫਿਰ ਮਜ਼ਦੂਰ ਹੈ, ਜਿਹੜਾ ਡਾਇਰੈਕਟ ਟੂਟੀ ਦਾ ਪਾਣੀ, ਜਿਹੜਾ ਵੀ ਪਾਣੀ ਦੀ ਵਾਟਰ ਸਪਲਾਈ ਤੋਂ ਪਾਣੀ ਆ ਰਿਹਾ ਹੈਗਾ, ਉਹਨੂੰ ਪੀਂਦਾ ਗਾ। ਤੇ ਉਹੀ ਜੀ, ਜਿਹੜੇ ਮਜ਼ਦੂਰ ਨੇ ਉਹ ਫਸੇ ਨੇ ਵਿਚਾਰੇ। 3 ਮਜ਼ਦੂਰਾਂ ਦੀ ਡੈਥ ਹੋ ਚੁੱਕੀ ਹੈ, ਤੇ ਜਿਹੜੇ 35 ਤੋਂ ਵੱਧ ਮਜ਼ਦੂਰ ਇਸ ਟਾਈਮ ਹਸਪਤਾਲ 'ਚ ਭਰਤੀ ਨੇ। ਤੇ ਉੱਥੇ ਦੇਖੋ ਕੋਈ ਕੀ ਬਣਦਾ ਗਾ, ਪਰ ਮੱਧ ਪ੍ਰਦੇਸ਼ ਖਾਸਾ ਬਦਨਾਮ ਹੈ। ਡਿਵੈਲਪਮੈਂਟ ਦੇ ਨਾਂ ਤੇ ਉੱਥੇ ਕੁਛ ਨਹੀਂ ਹੈਗਾ, ਮਤਲਬ ਜਿਹੜੀ ਬੇਸਿਕ ਸਹੂਲਤਾਂ ਵੀ ਨਹੀਂ, ਤੇ ਹਿੰਦੂਤਵਾ ਦੇ ਨਾਂ ਤੇ ਉੱਥੇ ਲਗਾਤਾਰ ਆਪਾਂ ਨੂੰ ਪਤਾ ਕਿਸ ਕਿਸਮ ਦੇ ਖਬਰਾਂ ਆਉਂਦੀਆਂ ਨੇ। ਤੇ ਉੱਥੇ ਆਪਾਂ ਲਗਾਤਾਰ ਮੱਧ ਪ੍ਰਦੇਸ਼ ਜੇ ਸੂਬੇ ਦੀ ਗੱਲ ਕਰਨੀ ਹੋਵੇ ਤਾਂ ਆਪਾਂ ਪਿਛਲੇ ਕਾਫੀ ਸਮਾਂ ਤੋਂ ਇਹ ਗੱਲ ਦਾ ਐਨਾਲਿਸਿਸ ਕਰ ਰਹੇ ਹਾਂ ਕਿ ਉੱਥੋਂ 2 ਹੀ ਕਿਸਮ ਦੀਆਂ ਖਬਰਾਂ ਆ ਰਹੀਆਂ ਨੇ। ਜਾਂ ਤਾਂ ਜੀ, ਉੱਥੋਂ ਮਜ਼ਦੂਰਾਂ ਦੀ, ਬੱਚਿਆਂ ਦੀ ਡੈਥ ਦੀਆਂ ਖਬਰਾਂ ਆ ਰਹੀਆਂ ਨੇ, ਮਹਿਲਾਵਾਂ ਦੀ ਡੈਥ ਦੀਆਂ ਖਬਰਾਂ ਆ ਰਹੀਆਂ ਨੇ, ਜਾਂ ਫਿਰ ਉੱਥੋਂ ਜੀ, ਜੀ, ਖਬਰਾਂ ਆਉਂਦੀਆਂ ਨੇ ਕਮਿਊਨਲਾਈਜੇਸ਼ਨ ਦੀ, ਫਿਰਕਾਪ੍ਰਸਤੀ ਦੀ, ਕਿ ਕਿਵੇਂ ਕਿਸੇ ਆਦਿਵਾਸੀ ਨੂੰ, ਕਿਸੇ ਮੁਸਲਮਾਨ ਨੂੰ, ਕਿਸੇ ਗਰੀਬ ਨੂੰ ਕੁੱਟ-ਕੁੱਟ ਕੇ ਭੀੜ ਨੇ ਮਾਰਤਾ ਆ ਉੱਥੇ। ਹੋਰ ਇਸ ਕਿਸਮ ਦੇ ਘਟਨਾਕ੍ਰਮ ਜਿਹੜੇ ਹੈਗੇ ਆ, ਇਹ ਆਉਂਦੇ ਨੇ। ਇਹ 2 ਕਿਸਮ ਦੀਆਂ ਹੂੰ, ਖਬਰਾਂ ਆ ਰਹੀਆਂ ਨੇ। ਖਾਸਾ ਬੁਰਾ ਹਾਲ ਹੈ ਜੀ ਮੱਧ ਪ੍ਰਦੇਸ਼ ਦਾ। ਬਿਲਕੁਲ, ਬਿਲਕੁਲ। ਉੱਧਰ ਹੁਣ ਗੱਲ ਸੰਗੀਤਕ ਜਗਤ ਦੇ ਵਿੱਚ ਪਏ ਘਾਟੇ ਦੀ ਕਰ ਲੈਂਦੇ ਹਾਂ। ਪੂਰਨ ਸ਼ਾਹ ਕੋਟੀ ਹੋਣਾ ਦੀ ਅੱਜ ਅੰਤਿਮ ਅਰਦਾਸ ਹੋਈ ਹੈ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ। ਕਾਫੀ ਵੱਡੇ ਕਲਾਕਾਰ ਉੱਥੇ ਪਹੁੰਚੇ ਜੀ। ਹਾਂਜੀ, ਅੱਜ ਪੰਜਾਬ ਦੇ ਮਸ਼ਹੂਰ ਸਿੰਗਰ ਉਸਤਾਦ ਪੂਰਨ ਸ਼ਾਹ ਕੋਟੀ ਹੋਣਾ ਦੀ ਅੰਤਿਮ ਅਰਦਾਸ ਸੀਗੀ। ਤੇ ਸਿੰਗਰ ਮਾਸਟਰ ਸਲੀਮ ਜਿਹੜੇ ਹੈਗੇ ਆ, ਉਹਨਾਂ ਦੇ ਪਿਤਾ ਵੀ ਸੀ। ਤੇ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇਹ ਅੰਤਿਮ ਅਰਦਾਸ ਰੱਖੀ ਗਈ ਸੀ। ਇਹਦੇ 'ਚ ਬਹੁਤ ਸਾਰੇ ਜਿਹੜੇ ਵੱਡੇ ਕਲਾਕਾਰ ਨੇ, ਜਿਵੇਂ JJB, ਕਲੇਰਕੰਠ, ਬੂਟਾ ਮੁਹੰਮਦ, ਹੰਸਰਾਜ ਹਰਨ, ਪੂਰਨ ਚੰਦ ਵਡਾਲੀ, ਸਚਿਨ ਅਹੂਜਾ, ਬੂਟਾ ਮੁਹੰਮਦ, ਇਸ ਕਿਸਮ ਦੇ ਹਜ਼ਾਰਾਂ, ਮਤਲਬ ਸੈਂਕੜਿਆਂ ਜਿਹੜੇ ਕਲਾਕਾਰ ਸੀਗੇ ਪੰਜਾਬ ਦੇ, ਛੋਟੇ ਵੱਡੇ, ਜਿੰਨੇ ਵੀ ਸੰਗੀਤਕ ਜਗਤ ਦੇ, ਕੋਈ ਸੰਗੀਤ ਵਾਦਕ ਸੀਗਾ, ਜਾਂ ਫਿਰ ਕੋਈ ਪ੍ਰੋਡਿਊਸਰ ਸੀ, ਜਾਂ ਫਿਰ ਕੋਈ ਮਿਊਜ਼ੀਸ਼ੀਅਨ, ਸਾਰੇ ਉੱਥੇ ਪਹੁੰਚੇ ਹੋਏ ਸੀਗੇ। ਖਾਸੀ ਵੱਡੀ ਭੀੜ ਸੀਗੀ, ਆਮ ਲੋਕ ਵੀ ਪਹੁੰਚੇ ਹੋਏ ਸੀਗੇ। ਤੇ ਅੱਜ ਉਹਨਾਂ ਨੂੰ ਵਾਹਿਗੁਰੂ ਅੱਗੇ ਉਹਨਾਂ ਦੀ ਅੰਤਿਮ ਅਰਦਾਸ ਕੀਤੀ ਗਈ ਹੈਗੀ ਆ। ਇਸ ਪਰਿਵਾਰ ਨੂੰ ਖਾਸਾ ਸੈਕੂਲਰ ਮੰਨਿਆ ਜਾਂਦਾ ਹੈਗਾ ਪੰਜਾਬ ਦੇ ਹਿਸਾਬ ਨਾਲ। ਆਪਾਂ ਨੂੰ ਪਤਾ ਹੈ ਕਿ ਪਿਛਲੇ ਇੱਕ ਦਿਨੀ 2 ਦਿਨਾਂ ਪਹਿਲਾਂ ਮੈਂ ਇਹਨਾਂ ਦੀ ਵੀਡੀਓ ਦੇਖ ਰਿਹਾ ਸੀਗਾ, ਮਾਸਟਰ ਸਲੀਮ ਦੀ। ਕਿਤੇ ਜਗਰਾਤੇ 'ਚ ਗਾਣ ਗਏ ਹੋਏ ਸੀ, ਮਾਤਾ ਦਾ ਜਗਰਾਤਾ ਸੀਗਾ। ਫਗਵਾੜੇ ਉੱਥੇ 'ਚ ਜੀ। ਰੋਂਦੇ-ਰੋਂਦੇ, ਹਾਂ, ਰੋਂਦੇ-ਰੋਂਦੇ ਉਹਨਾਂ ਨੇ ਇਹ ਗੱਲ ਕਹੀ ਵੀ ਕਿ ਕਲਾਕਾਰ ਨੂੰ ਗਾਣਾ ਹੀ ਪੈਂਦਾ ਗਾ, ਚਾਹੇ ਉਹਦੇ ਤੇ ਕਿੰਨਾ ਹੀ ਮਾੜਾ ਸਮਾਂ ਬੀਤ ਰਿਹਾ ਹੋਵੇ। ਤਾਂ ਉਹਨਾਂ ਦੇ ਪਿਤਾ ਹੂੰ, ਦੀ ਡੈਥ ਹੋਈ ਸੀ। ਉਸ ਤੋਂ ਬਾਅਦ ਵੀ ਲਗਾਤਾਰ ਜਿਹੜੇ ਉਹਨਾਂ ਨੇ ਪ੍ਰੋਗਰਾਮ ਫੜੇ ਹੋਏ ਸੀ, ਉਹਨਾਂ 'ਚ ਜਾ ਕੇ ਉਹਨਾਂ ਨੇ ਗਾਇਆ। ਮਾਸਟਰ ਸਲੀਮ ਜਗਰਾਤਿਆਂ 'ਚ ਵੀ ਗਾਉਂਦੇ ਨੇ, ਤੇ ਹੋਰ ਜੇ ਕਿਸੇ ਹੋਰ ਕੋਈ ਵੀ ਧਰਮ ਵਾਲਾ ਸੱਦ ਲਵੇ ਤਾਂ ਉੱਥੇ ਜਾ ਕੇ ਵੀ ਗਾ ਦਿੰਦੇ ਨੇ। ਖਾਸਾ ਮਤਲਬ ਸੈਕੂਲਰ ਪਰਿਵਾਰ ਰਿਹਾ ਹੈਗਾ। ਦੇਖੋ, ਸਿੱਖ ਵਿਧੀ ਨਾਲ, ਮਤਲਬ ਇਹ ਆਪਾਂ ਨੂੰ ਪਤਾ ਹੈ ਕਿ ਜਿਹੜੇ ਮਰਾਸੀ ਸਮਾਜ ਹੈਗਾ,
ਉਹਨਾਂ ਦਾ ਜਿਹੜਾ ਆਪਾਂ ਨੂੰ ਪਤਾ ਕਿ ਸੰਬੰਧ ਕਿਹੜੀ ਕੌਮ ਨਾਲ ਰਿਹਾ ਹੈਗਾ, ਜ਼ਿਆਦਾਤਰ ਮੁਸਲਮਾਨ ਸੀਗੇ, ਜੀ। ਪਰ ਉਹਨਾਂ ਨੂੰ ਸਿੱਖਾਂ ਨੇ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ। ਤੇ ਉਹ ਸਿੱਖੀ ਹੁਣ ਜਿਹੜੀ ਆਪਣੇ ਪਿਤਾ ਦੀ ਮਾਸਟਰ ਸਲੀਮ ਹੋਰਾਂ ਨੇ ਜਿਹੜੀ ਅੰਤਮ ਅਰਦਾਸ ਕੀਤੀ ਹੈ, ਫਿਰ ਆਪਾਂ ਕਹਿ ਲਈਏ ਕਿ ਜਿਹੜਾ ਆਖਰੀ ਜਿਹੜੇ ਕਾਰਜ ਨੇ ਦੁਨਿਆਵੀ ਚੀਜ਼ਾਂ ਨੂੰ ਛੱਡ ਕੇ ਹੋ ਗਏ ਨੇ, ਤੇ ਉਹਦੇ 'ਚ ਉਹਨਾਂ ਨੇ ਸਿੱਖ ਵਿਧੀ ਨਾਲ ਵੀ ਕੀਤੇ ਨੇ, ਤੇ ਜਾ ਕੇ ਜਗਰਾਤਾ 'ਚ ਵੀ ਗਾਉਂਦੇ ਨੇ। ਤਾਂ ਮਤਲਬ ਕਾਫੀ ਸੈਕੂਲਰ ਪਰਿਵਾਰ ਹੈ, ਤੇ ਬਹੁਤ ਪੂਰਨ ਸ਼ਾਹ ਕੋਟੀ ਦੇ ਜਾਣ ਦਾ ਬਹੁਤ ਦੁੱਖ ਹੈ ਜੀ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਪੰਜਾਬ ਦੀ ਵਿਧਾਨ ਸਭਾ ਅੱਜ ਲੱਗੀ ਹੋਈ ਸੀ। ਬੇਸ਼ੱਕ ਐਮਜੀ ਨਰੇਗਾ ਤੇ ਗੱਲ ਹੋਣੀ ਸੀ, ਉੱਥੇ ਮੋਦੀ ਦੀ ਧੌਣ ਤੇ ਗੋਡਾ ਰੱਖਣ ਤੱਕ ਦੀਆਂ ਗੱਲਾਂ ਹੋਈਆਂ ਨੇ। ਮਾਹੌਲ ਚਲੋ ਇੱਕ ਦਿਨ ਚ ਕੀ ਭਖਣਾ ਹੈ, ਉੱਥੇ ਆਪਸ ਦੇ ਵਿੱਚ ਹੀ ਖੈਬੜੇ ਹੋਣਗੇ। ਦੇਖੋ, ਇਹਦੇ 'ਚ ਤਾਂ ਮਤਲਬ ਅੱਜ ਜਿਹੜਾ ਮਨਰੇਗਾ ਦਾ ਨਾਂ ਬਦਲ ਕੇ ਜੀ ਰਾਮ ਜੀ ਕੀਤਾ ਗਿਆ ਹੈਗਾ, ਉਹਦੇ ਖਿਲਾਫ ਅੱਜ ਬਹਿਸ ਹੋਈ ਵਿਧਾਨ ਸਭਾ 'ਚ, ਤੇ ਜਿਹੜਾ ਮੰਤਰੀ ਤਰੁਣਪ੍ਰੀਤ ਸੋਂਧ ਹੈਗੇ ਆ, ਉਹਨਾਂ ਨੇ ਪ੍ਰਸਤਾਵ ਪੇਸ਼ ਕੀਤਾ ਸੀਗਾ। ਉਹਦੇ ਤੇ ਜਦੋਂ ਭਗਵੰਤ ਮਾਨ ਬੋਲਣ ਲੱਗੇ, ਉਦੋਂ ਹੀ ਕਾਂਗਰਸ ਦੇ ਐਮਐਲਏ ਸੁਖਪਾਲ ਖਹਿਰਾ ਹੋਰਾਂ ਨੇ ਵੀ ਰੌਲਾ ਪਾਤਾ ਸੀਗਾ। ਫਿਰ ਮਾਨ ਭੜਕ ਗਏ ਤੇ ਉਹਨਾਂ ਨੂੰ ਬਾਹਰ ਕੱਢਿਆ ਗਿਆ। ਕਾਂਗਰਸ ਦੇ ਜਿਹੜੇ ਵਿਧਾਇਕ ਸੀਗੇ ਉਹ ਵੈਲ 'ਚ ਵੀ ਗਏ, ਤੇ ਉੱਥੇ ਸਪੀਕਰ ਨੇ ਵਿਧਾਇਕਾਂ ਨੂੰ ਸ਼ਾਂਤ ਵੀ ਕਰਾਇਆ। ਜਦੋਂ ਇਹਨੇ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਅਸੀਂ ਨਰਿੰਦਰ ਮੋਦੀ ਦੀ ਧੌਣ ਤੇ ਗੋਡਾ ਰੱਖ ਦਿਆਂਗੇ, ਉਦੋਂ ਬੀਜੇਪੀ ਦੇ ਵਿਧਾਇਕ ਸੀਗੇ ਅਸ਼ਵਨੀ ਸ਼ਰਮਾ, ਉਹਦੇ ਤੇ ਉਹਨਾਂ ਨੇ ਆਪੱਤੀ ਜਤਾਈ, ਤੇ ਉਹਨਾਂ ਨੇ ਕਿਹਾ ਕਿ ਇਹ ਖਰਾਬ, ਇਹ ਪੰਜਾਬੀ ਆਮ ਤੌਰ ਤੇ ਇਸ ਕਿਸਮ ਦੀ ਜਿਹੜੀ ਭਾਸ਼ਾ ਦੀ ਵਰਤੋਂ ਨਹੀਂ ਕਰਦੇ। ਸ਼ਾਇਦ ਇਹਨਾਂ ਨੂੰ ਕਿਸਾਨ ਅੰਦੋਲਨ ਦੇ ਨਾਅਰੇ ਨਹੀਂ ਪਤਾ, ਉੱਥੇ ਲਗਾਤਾਰ ਇਹ ਗੱਲ ਕਹੀ ਜਾਂਦੀ ਸੀਗੀ ਬੀਜੇਪੀ ਦੇ ਵਿਧਾਇਕਾਂ ਨੂੰ ਕਿ ਇੱਕੀ ਦੁੱਕੀ ਚੱਕ ਦਿਆਂਗੇ, ਮੋਦੀ ਤੇਰੀ ਧੌਣ ਦੇ ਗੋਡਾ ਰੱਖ ਦਿਆਂਗੇ। ਤਾਂ ਖੈਰ ਇਹ ਮਜ਼ਦੂਰਾਂ ਦਾ ਮਾਮਲਾ ਗਾ, ਉਦਾਂ ਠੀਕ ਹੈ ਸਪੈਸ਼ਲ ਸੈਸ਼ਨ ਸੱਦਿਆ ਗਿਆ ਹੈਗਾ, ਨੋ ਡਾਊਟ, ਪਰ ਇਸ਼ੂ ਬਹੁਤ ਸੈਂਸਿਟਿਵ ਹੈ। ਕਿਵੇਂ ਇੱਕ ਮਜ਼ਦੂਰਾਂ ਦੀ ਸਕੀਮ ਦਾ ਨਾਂ ਹੀ ਬਦਲ ਕੇ ਜੀ ਰਾਮ ਜੀ ਕਰ ਦਿੱਤਾ ਗਿਆ ਹੈਗਾ, ਤੇ ਇਸ਼ੂ ਸੈਂਸਿਟਿਵ ਹੈ। ਚਲੋ ਮਤਲਬ ਅੱਡ ਜਿਹੜੇ ਨੋਨ ਬੀਜੇਪੀ ਰੂਲਡ ਸਟੇਟ ਨੇ, ਉੱਥੇ ਸਾਰੇ ਕਿਤੇ ਹੀ ਸਾਰੇ ਜਿਵੇਂ ਮਮਤਾ ਬੈਨਰਜੀ ਹੋ ਗਈ, ਜਾਂ ਫਿਰ ਤਾਮਿਲਨਾਡੂ 'ਚ ਐਮ ਕੇ ਸਟਾਲਨ ਹੋਰੀ ਹੋ ਗਏ, ਕੇਰਲਾ 'ਚ ਜਿਹੜੀ ਸੀਪੀਐਮ ਦੀ ਸਰਕਾਰ ਹੋਊਗੀ, ਤੇ ਇੱਥੇ ਪੰਜਾਬ 'ਚ ਇਹਨਾਂ ਦੀ ਆਮ ਆਦਮੀ ਪਾਰਟੀ ਵਾਲਾ, ਉਹਨਾਂ ਨੇ ਇੱਕ ਸਟੈਂਡ ਤਾਂ ਲਿਆ ਗਾ, ਚਲੋ ਵਧੀਆ ਗੱਲ ਹੈ। ਬਾਕੀ ਦੇਖਦੇ ਹਾਂ ਇਹਦੇ 'ਚ ਬਣਦਾ ਕੀ ਹੈ। ਉੱਦਾਂ ਮੈਂ ਤਾਂ ਇਹ ਕਹਿ ਰਿਹਾ ਸੀਗਾ ਕਿ ਜਿਵੇਂ ਪਹਿਲਾਂ ਵੀ ਮਨਰੇਗਾ ਦਾ 10% ਜਿਹੜਾ ਬਜਟ ਹੈ ਉਹ ਸੂਬਿਆਂ ਨੂੰ ਦੇਣਾ ਹੁੰਦਾ ਸੀਗਾ, ਤਾਂ 10% ਕਦੇ ਵੀ ਸੂਬਿਆਂ ਵੱਲੋਂ ਦਿੱਤਾ ਨਹੀਂ ਗਿਆ। 90% ਆਪਾਂ ਨੂੰ ਪਤਾ ਹੈ ਕਿ ਕੇਂਦਰ ਵੱਲੋਂ ਆਉਂਦਾ ਸੀਗਾ, ਤੇ ਹੁਣ ਇਹਨੂੰ ਵਧਾ ਕੇ 40-60 ਕਰ ਦਿੱਤਾ। ਜਦੋਂ 10% ਹੀ ਸੂਬੇ ਨਹੀਂ ਦੇ ਪਾਏ, ਤਾਂ 40% ਕਿੱਥੋਂ ਦੇ ਲੈਣਗੇ। ਤਾਂ ਮਤਲਬ ਇੱਕ ਚੱਕਰ ਇਹ ਹੈ ਕਿ ਇਹ ਗੱਲ ਸਹੀ ਹੈ ਕਿ ਜਿਹੜਾ ਆਪਾਂ ਕਹਿ ਲਈਏ ਕਿ ਇਹ ਜਿਹੜਾ ਹੁਣ ਦਾ ਸੈਸ਼ਨ ਹੈ, ਇਹਦੇ 'ਚ ਮਨਰੇਗਾ ਬਾਰੇ ਇਹ ਗੱਲ ਤਾਂ ਜ਼ਰੂਰ ਹੋਣੀ ਚਾਹੀਦੀ ਕਿ ਕਿਵੇਂ ਮਤਲਬ ਆਪਾਂ ਕਹਿ ਲਈਏ ਕਿ ਇਸ ਸਕੀਮ ਨੂੰ, ਮਜ਼ਦੂਰਾਂ ਦੀ ਸਕੀਮ ਨੂੰ, ਮਨਰੇਗਾ ਨੂੰ ਖਤਮ ਕਰਨ ਦੀ ਸਾਜ਼ਿਸ਼ ਸਰਕਾਰ ਨੇ ਕੀਤੀ ਹੈ। ਉੱਦਾਂ ਅੱਜ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ, ਪ੍ਰਤਾਪ ਸਿੰਘ ਬਾਜਵਾ, ਉਹ ਵੀ ਬੋਲੇ ਨੇ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸੈਸ਼ਨ ਹੈ, ਇਹ ਡਰਾਮਾ ਕੀਤਾ ਗਿਆ ਸਰਕਾਰ ਵੱਲੋਂ। ਪੰਜਾਬ ਦਾ ਇਹਦੇ ਤੇ ਪੈਸਾ ਬਰਬਾਦ ਹੋਊਗਾ। ਜਿਵੇਂ ਬੀਜੇਪੀ ਮਹਾਤਮਾ ਗਾਂਧੀ ਦੇ ਉਲਟ ਹੈ, ਆਮ ਆਦਮੀ ਪਾਰਟੀ ਵੀ ਮਹਾਤਮਾ ਗਾਂਧੀ ਦੇ ਉਲਟ ਹੈ। ਇਹਨਾਂ ਨੇ ਜਦੋਂ ਇਹਨਾਂ ਦੀ ਸਰਕਾਰ ਆਈ ਸੀਗੀ, ਸਭ ਤੋਂ ਪਹਿਲਾਂ ਇਹਨਾਂ ਨੇ ਮਹਾਤਮਾ ਗਾਂਧੀ ਦੀ ਫੋਟੋ ਲਾਈ ਸੀਗੀ, ਉਹਦੀ ਥਾਂ ਤੇ ਭਗਤ ਸਿੰਘ ਅਤੇ ਅੰਬੇਦਕਰ ਦੀ ਫੋਟੋ ਲਾਤੀ ਸੀਗੀ। ਤੇ ਅੱਜ ਪੰਜਾਬ ਦੇ ਕਿਸੇ ਵੀ ਦਫ਼ਤਰ 'ਚ ਮਹਾਤਮਾ ਗਾਂਧੀ ਦੀ ਫੋਟੋ ਨਹੀਂ ਹੈ, ਤੇ ਹੁਣ ਇਹ ਗੱਲ ਕਰ ਰਹੇ ਨੇ ਕਿ ਅਸੀਂ ਮਹਾਤਮਾ ਗਾਂਧੀ ਦੇ ਸਨਮਾਨ 'ਚ ਮੈਦਾਨ 'ਚ ਹੈਗੇ ਆ। ਤੇ ਪੰਜਾਬ ਦੇ ਮਨਰੇਗਾ ਮਜ਼ਦੂਰਾਂ ਨੂੰ 100 ਦਿਨਾਂ ਦੀ ਰੋਜ਼ਗਾਰ ਦੀ ਗੱਲ ਤਾਂ ਕਰ ਰਹੇ ਹੋ, ਉਹਨਾਂ ਨੂੰ ਐਵਰੇਜ ਸਿਰਫ 27 ਦਿਨਾਂ ਦਾ ਰੋਜ਼ਗਾਰ ਮਿਲਿਆ ਗਿਆ। 100 ਦਿਨਾਂ 'ਚੋਂ ਸਿਰਫ 27 ਦਿਨਾਂ ਦਾ ਰੋਜ਼ਗਾਰ ਮਿਲਿਆਗਾ। ਤਾਂ ਜੀ ਮਤਲਬ ਤੁਸੀਂ ਆਪ ਹਿਸਾਬ ਲਾਓ ਕਿ ਕਿੱਡੇ ਘੱਟ ਦਿਨ ਜਿਹੜਾ ਹੈਗਾ ਮਜ਼ਦੂਰਾਂ ਨੂੰ ਰੋਜ਼ਗਾਰ ਮਿਲਿਆਗਾ। ਗੱਲਾਂ ਤਾਂ ਕਰਦੇ ਨੇ ਕਿ ਅਸੀਂ 100 ਦਿਨ ਘੱਟੋ ਘੱਟ ਪਿੰਡੂ ਮਜ਼ਦੂਰਾਂ ਨੂੰ ਰੋਜ਼ਗਾਰ ਦਿਆਂਗੇ, ਰੋਜ਼ਗਾਰ ਦੀ ਗਾਰੰਟੀ ਦੇਵਾਂਗੇ, ਤੇ ਮਿਲਿਆ ਸਿਰਫ 27 ਦਿਨ ਹੈਗਾ। ਤੇ ਹੁਣ ਤਾਂ ਹੋਰ ਵੀ ਇਸ ਸਕੀਮ 'ਚ ਇਹਨਾਂ ਨੇ ਬਲਵਿੰਗ ਪਾ ਦਿੱਤੇ ਹੈਗੇ, ਤੇ ਉਹਨੂੰ ਬਿਲਕੁਲ ਹੀ ਖਤਮ ਕਰਨ ਦਾ ਕਹਿ ਸਕਦੇ ਹਾਂ ਕਿ ਹਿੱਲਾ ਕਰ ਲਿਆਗਾ। ਪਤਾ ਨਹੀਂ ਬਿਲਕੁਲ ਮਤਲਬ ਬਿਲਕੁਲ। ਬਣੂਗਾ ਕੀ, ਪਰ ਇੱਕ ਸਟਰੋਂਗ ਜਿਹੜੀ ਆਪੋਜੀਸ਼ਨ ਹੈਗੀ ਆ, ਉਹ ਸਾਰੇ ਪਾਰਟੀਆਂ ਵੱਲੋਂ ਹੋਣੀ ਚਾਹੀਦੀ, ਸਾਰੇ ਪੋਲੀਟੀਕਲ ਜਥੇਬੰਦੀਆਂ ਵੱਲੋਂ ਵੀ ਇਸ ਦੇ ਉਲਟ ਅੰਦੋਲਨ ਹੋਣਾ ਚਾਹੀਦਾ। ਜੀ ਉਧਰ 328 ਸਰੂਪਾਂ ਦੇ ਮਾਮਲੇ 'ਚ ਧਾਮੀ ਹੁਣੀ ਕਹਿ ਰਹੇ ਨੇ ਕਿ ਸਰਕਾਰ ਨੇ ਬਿਨਾਂ ਜਾਂਚ ਦੇ ਐਫਆਈਆਰ ਦਰਜ ਕੀਤੀ ਹੈ। ਵੈਸੇ ਅੱਜ ਇਹ ਅਦਾਲਤ 'ਚ ਵੀ ਇਹ ਗੱਲਾਂ ਤੇ ਚਰਚਾ ਹੋਈ ਹੈ ਜੀ। ਦੇਖੋ,
ਧਾਮੀ ਉਹਨਾਂ ਨੇ ਅੱਜ ਮੀਡੀਆ ਨੂੰ ਸੰਬੋਧਿਤ ਕਰਦਿਆਂ ਹੋਇਆ ਇਹ ਗੱਲ ਰੱਖੀ ਹੈ। ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀਗੀ, ਉੱਥੇ ਉਹਨਾਂ ਨੇ ਦੱਸਿਆ ਕਿ ਜਿਹੜੀ FIR ਦਰਜ ਕੀਤੀ ਗਈ ਹੈਗੀ ਆ, ਇਹ ਬਿਨਾਂ ਇਨਵੈਸਟੀਗੇਸ਼ਨ ਤੋਂ ਦਰਜ ਕੀਤੀ ਗਈ ਹੈਗੀ ਆ। ਇਹਦੇ ਪਿੱਛੇ ਸਿਰਫ ਔਰ ਸਿਰਫ ਰਾਜਨੀਤਿਕ ਮਨਸ਼ਾ ਕੰਮ ਕਰ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ 328 ਸਰੂਪਾਂ ਵਾਲਾ ਮਾਮਲਾ ਗਾ, ਉਹਦੇ 'ਚ ਸੇਵਾਦਾਰ ਤੋਂ ਲੈ ਕੇ ਤਤਕਾਲੀਨ ਜਿਹੜੇ ਉਸ ਟਾਈਮ ਦੇ ਜਿਹੜੇ ਮੁੱਖ ਸਚਿਵ ਸੀ, ਉਹਨਾਂ ਤੱਕ ਸਾਰਿਆਂ ਦੀ ਜ਼ਿੰਮੇਵਾਰੀ ਸੀਗੀ ਤੇ SGPC ਨੇ ਉਹਨਾਂ ਦੇ ਉਲਟ ਕਾਰਵਾਈ ਵੀ ਕੀਤੀ। ਅਸੀਂ ਦੋਖੀਆਂ ਨੂੰ ਬਸਾਉਣਾ ਨਹੀਂ ਚਾਹੁੰਦੇ, ਨਾ ਸਾਡੀ ਮਨਸ਼ਾ ਹੈਗੀ ਆ, ਪਰ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਹੈਗਾ। SGPC ਨੇ ਹਮੇਸ਼ਾ ਨਿਯਮਾਂ ਅਨੁਸਾਰ ਟਰਾਂਸਪੇਰੈਂਟ ਕਾਰਵਾਈਆਂ ਕੀਤੀਆਂ ਨੇ ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਹੁਣ ਸਰਕਾਰ ਕਰ ਰਹੀ ਹੈ, ਇਹ ਕਿਤੇ ਨਾ ਕਿਤੇ ਰਾਜਨੀਤੀ ਤੋਂ ਪ੍ਰੇਰਿਤ ਹੈ। ਅੱਜ ਮਤਲਬ ਹਾਈ ਕੋਰਟ ਨੇ ਵੀ ਧਾਮੀ ਨੇ ਦੱਸਿਆ ਕਿ ਹਾਈ ਕੋਰਟ 'ਚ ਜਿਹੜਾ ਮਾਮਲਾ ਚੱਲ ਰਿਹਾ ਸੀਗਾ, ਉੱਥੇ ਵੀ ਜਿਹੜਾ SGPC ਨੇ ਕਾਰਵਾਈ ਕੀਤੀ ਸੀ, ਉਹਨੂੰ ਸਹੀ ਠਹਿਰਾਇਆ ਸੀਗਾ, ਕਿਉਂਕਿ ਕਈ ਸਾਰੇ ਜਿਹੜੇ ਕਰਮਚਾਰੀ ਸੀ ਉਹ ਅਦਾਲਤ ਵੀ ਗਏ ਸੀ ਤੇ ਅਦਾਲਤ ਨੇ ਉਹਨਾਂ ਨੂੰ ਫਟਕਾਰ ਲਾਈ ਸੀਗੀ। ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।